ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 23 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸੈਨੋਜ਼ੇ ਦੇ ਵਿੱਚ ਆਈਸ ਦੇ ਚੈੱਕ ਇਨ ਆਫਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਸ ਹਫਤੇ ਦੇ ਵਿੱਚ ਮਲਟੀਪਲ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਅਰੈਸਟ ਹੋਏ ਆ ਆਈਸ ਚੈੱਕ ਇਨ ਆਫਿਸ ਸੈਨੋਜ਼ੇ ਦੇ ਵਿੱਚ। ਇਹ ਅਕੋਰਡਿੰਗ ਟੂ ਰੈਪਿਡ ਰਿਸਪੌਂਸ ਨੈਟਵਰਕ ਆ ਜੋ ਸੈਂਟਾ ਕਲਾਰਾ ਕਾਉਂਟੀ 'ਚ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜਦੋਂ ਲੋਕ ਹਾਜ਼ਰ ਹੋਣ ਜਾਂਦੇ ਆ ਚੈੱਕ ਇਨ ਕਰਨ ਦੇ ਲਈ, ਤੇ ਜੋ ਉਹਨਾਂ ਦਾ 393 ਬਲੌਸਮ ਹਿਲ ਰੋਡ ਸੈਨੋਜ਼ੇ ਦੇ ਵਿੱਚ ਆਫਿਸ ਹੈਗਾ, ਉੱਥੇ ਲੋਕਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਪਿਕ ਕਰ ਲਿਆ ਜਾਂਦਾ ਹੈਗਾ। ਸਾਰੇ ਜਿਹੜੇ ਅਰੈਸਟ ਆ ਉਹ ਆਫਿਸ ਦੇ ਇਨਸਾਈਡ ਹੀ ਜਿਹੜੇ ਆ ਲੋਕਾਂ ਦੇ ਕੀਤੇ ਗਏ ਹੈਗੇ ਆ। ਕੋਈ ਰੈਂਡਮ ਅਰੈਸਟ ਨਹੀਂ ਸੀ। ਸੋ ਇਸ ਸੰਬੰਧ ਦੇ ਵਿੱਚ ਜੋ ਚੈੱਕ ਇਨ ਜਦੋਂ ਕਰਦੇ ਆ ਤੇ ਉਹਦੇ ਨਾਲ ਕੋਈ ਇੱਕ ਵਲੰਟੀਅਰ ਵੀ ਸੀ, ਕਹਿੰਦੇ ਉਸ ਨੂੰ ਵੀ ਜਿਹੜਾ ਪਿਕ ਕਰ ਲਿਆ ਗਿਆ ਹੈਗਾ। ਇਹ ਸੋ ਲੋਕਲ ਸੈਨੋਜ਼ੇ ਦਾ KRON ਚੈਨਲ 4 ਆ, ਉਹ ਰਿਪੋਰਟ ਕਰ ਰਿਹਾ ਹੈ। ਅਗਲੀ ਖਬਰ ਹਰਜੋਤ ਸਿੰਘ ਜੀ ਪੈਂਸਿਲਵੇਨੀਆ ਦੇ ਇਲਾਕੇ ਚੋਂ ਆ ਰਹੀ ਹੈ। ਉੱਥੇ ਦੀ ਬਕਸ ਕਾਉਂਟੀ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ ਜਦ ਇੱਕ ਅਪੈਰੈਂਟ ਗੈਸ ਐਕਸਪਲੋਜਨ ਇੱਕ ਨਰਸਿੰਗ ਹੋਮ ਦੇ ਇੱਕ ਹਿੱਸੇ 'ਚ ਵਾਪਰਿਆ। ਫਿਲਾਡੈਲਫੀਆ ਦੇ ਸਬਅਰਬਸ ਦੇ ਵਿੱਚ ਇਹ ਦੁਰਘਟਨਾ ਵਾਪਰੀ। ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 2:15 ਵਜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਸਿਲਵਰ ਲੇਕ ਨਰਸਿੰਗ ਹੋਮ, ਜਿਸ ਦਾ ਨਾਮ ਆ, ਉੱਥੇ ਇਹ ਦੁਰਘਟਨਾ ਵਾਪਰੀ ਆ। ਇਸ ਦੇ ਬਾਰੇ ਜਿਹੜੇ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਪੀਰੋ ਆ, ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ 2 ਜਾਣੇ ਘੱਟੋ ਘੱਟ ਮਾਰੇ ਜਾ ਚੁੱਕੇ ਆ ਤੇ ਅਜੇ ਵੀ ਕਈ ਹੋਰ ਜਾਣੇ ਮਿਸਿੰਗ ਨੇ, ਜਦ ਇੱਕ ਕੈਟਾਸਟ੍ਰੋਫਿਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ। ਸੇਬਰ ਹੈਲਥ ਕੇਅਰ ਗਰੁੱਪ ਜੋ ਓਹਾਇਓ ਬੇਸਡ ਇੱਕ ਕੰਪਨੀ ਆ, ਉਹਨਾਂ ਦੇ ਦੁਆਰਾ ਇਹ ਫੈਸਿਲਿਟੀ ਨੂੰ ਰਨ ਕੀਤਾ ਜਾਂਦਾ ਸੀਗਾ। ਇੱਕ ਔਰਤ ਜੋ ਉੱਥੇ ਫੈਸਿਲਿਟੀ 'ਚ ਕੰਮ ਕਰਦੀ ਸੀ, ਉਹ ਕਹਿੰਦੀ ਵੀ ਮੈਂ ਆਪਣੇ ਕੋ-ਵਰਕਰਸ ਦੇ ਨਾਲ ਗੱਲਬਾਤ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਕੋਈ ਵੀ ਜਾਣਾ ਉਹਨਾਂ 'ਚੋਂ, ਕਈ ਜਾਣੇ ਉਹਨਾਂ 'ਚੋਂ ਫੋਨ ਨੂੰ ਆਨਸਰ ਨਹੀਂ ਕਰ ਰਹੇ। ਕਹਿੰਦੇ ਵੀ ਵੀਕਐਂਡ ਦੇ ਉੱਤੇ ਗੈਸ ਸਮੈਲ ਆਈ ਸੀ, ਜਿਸ ਨੂੰ ਉਹਨਾਂ ਨੇ ਫਲੈਗ ਕੀਤਾ ਸੀਗਾ। ਸੋ ਲੱਗ ਰਿਹਾ ਵੀ ਗੈਸ ਦੀ ਲੀਕੇਜ ਤੋਂ ਬਾਅਦ ਦੇ ਵਿੱਚ ਇਹ ਉੱਥੇ ਧਮਾਕਾ ਹੋਇਆ ਆ। ਪਰ ਜੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਗੈਸ ਸਮੈਲ ਆਈ ਸੀ, ਕੀ ਉਸ ਨੂੰ ਠੀਕ ਨਹੀਂ ਕੀਤਾ ਗਿਆ, ਇਹ ਹੁਣ ਜਾਂਚ ਦਾ ਵਿਸ਼ਾ ਰਹੇਗਾ। ਕਾਫੀ ਵੱਡਾ ਐਮਰਜੈਂਸੀ ਰਿਸਪੌਂਸ ਹੋਣ ਕਰਕੇ ਉਸ ਇਲਾਕੇ ਨੂੰ ਆਮ ਜਨਤਾ ਦੇ ਲਈ ਬੰਦ ਕਰ ਦਿੱਤਾ ਗਿਆ। ਭਿਆਨਕ ਇੰਨਾ ਸੀਗਾ ਇਹ ਹਾਦਸਾ ਵੀ ਗਵਾਂਢੀ ਜਿਹੜੀ ਕਾਉਂਟੀ ਆ ਉਸ ਦੇ ਵਿੱਚੋਂ ਰੈਸਕਿਊ ਵਰਕਰਸ ਆ, ਉਹਨਾਂ ਨੂੰ ਸੱਦਣਾ ਪਿਆ ਤਾਂ ਜੋ ਇਸ ਮਲਬੇ ਨੂੰ ਹਟਾ ਕੇ ਜੇ ਕੋਈ ਉਸ ਦੇ ਵਿੱਚ ਫਸਿਆ ਆ ਜਾਂ ਜੇ ਕੋਈ ਲਾਸ਼ਾਂ ਨੇ ਉਹਨਾਂ ਨੂੰ ਉਸ ਦੇ ਵਿੱਚੋਂ ਕੱਢਿਆ ਜਾ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਨੈਸ਼ਨਲ ਗਾਰਡਸ ਦੀ ਜਿਹੜੀ ਡਿਪਲੋਇਮੈਂਟ ਆ ਸ਼ਿਕਾਗੋ ਦੇ ਵਿੱਚ, ਉਸ ਨੂੰ ਰੋਕ ਦਿੱਤਾ ਹੈਗਾ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਅਥਾਰਟੀ ਨਹੀਂ ਹੈ ਵੀ ਉਹ ਨੈਸ਼ਨਲ ਗਾਰਡ ਸ਼ਿਕਾਗੋ ਦੇ ਵਿੱਚ ਲਾ ਦੇਣ ਤਾਂ ਕਿ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ।
ਕਹਿੰਦੇ ਕਿ ਵੀ ਬਹੁਤ ਹੀ ਇਹ ਸਿਗਨੀਫੀਕੈਂਟ ਤੇ ਰੇਅਰ ਲਾਸ ਆ ਐਡਮਿਨਿਸਟ੍ਰੇਸ਼ਨ ਦੇ ਲਈ। ਪ੍ਰੀਲਿਮਿਨਰੀ ਸਟੇਜ ਦੇ ਉੱਤੇ ਗਵਰਨਮੈਂਟ ਫੇਲ ਹੋਈ ਆ ਆਇਡੈਂਟੀਫਾਈ ਸੋਰਸ ਆਫ ਅਥਾਰਟੀ ਜੋ ਅਲਾਓ ਕਰੂਗੀ ਮਿਲਟਰੀ ਨੂੰ ਜੋ ਕਿ ਐਗਜ਼ੀਕਿਊਟ ਕਰੂਗਾ ਲਾਜ਼ ਇਨ ਇਲੀਨੋਇਸ ਸਟੇਟ ਦੇ ਵਿੱਚ। ਇਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਜਸਟਿਸਿਸ ਆ ਸੈਮੂਅਲ ਅਲੂਟੋ, ਕਲੈਰੈਂਸ ਥਾਮਸ ਤੇ ਨੀਲ ਗੌਰਸ਼ਚ, ਇਹਨਾਂ ਦੋਨਾਂ ਨੇ ਜਿਹੜਾ ਆ ਡਿਸੈਂਟ ਕੀਤਾ। ਉਹ ਕਹਿੰਦੇ ਵੀ ਅਸੀਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਐਗਰੀ ਨਹੀਂ ਕਰਦੇ ਹੈਗੇ। ਸੋ ਪਰ ਦੂਸਰੇ ਪਾਸੇ ਵਾਈਟ ਹਾਊਸ ਦੇ ਸਪੋਕਸਪੈਰਮਨ ਜੋ ਹੈਗੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਮੀਗ੍ਰੇਸ਼ਨ ਲਾਜ਼ ਨੂੰ ਤੇ ਫੈਡਰਲ ਪਰਸਨਲ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਉਦਾਂ ਹੀ ਕੰਮ ਕਰਦਾ ਰਹੂਗਾ ਤਾਂ ਕਿ ਅਮਰੀਕਨ ਪਬਲਿਕ ਨੂੰ ਸੇਫ ਰੱਖਿਆ ਜਾ ਸਕੇ। ਜੋ ਨੈਸ਼ਨਲ ਗਾਰਡਸ ਐਕਟੀਵੇਟ ਕੀਤੇ ਗਏ ਸੀ, ਕਹਿੰਦੇ ਵੀ ਫੈਡਰਲ ਲਾ ਐਨਫੋਰਸਮੈਂਟ ਆਫੀਸਰਸ ਨੂੰ ਸੇਵ ਕਰਨ ਦੇ ਲਈ ਕੀਤੇ ਗਏ ਸੀ। ਕੁਝ ਕੁ ਘਟਨਾਵਾਂ ਵੀ ਹੋਈਆਂ ਜਿੱਥੇ ਆਈਸ ਵਾਲੇ ਏਜੰਟਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਹੈਗੀ ਆ ਬਹੁਤ ਸਾਰੇ ਲੋਕਾਂ ਦੀ, ਪਰ ਇੰਨੀਆਂ ਨਹੀਂ ਜ਼ਿਆਦਾ ਹੋਈਆਂ ਜਿੰਨੀਆਂ ਆਈਸ ਵੱਲੋਂ ਲੋਕਾਂ ਦੇ ਨਾਲ ਧੱਕੇ ਦੀਆਂ ਜਿਹੜੀਆਂ ਖਬਰਾਂ ਆ ਉਹ ਆਈਆਂ ਹੈਗੀਆਂ ਆ। ਫੈਡਰਲ ਲਾ ਦੇ ਮੁਤਾਬਕ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੁੰਦੀ ਆ ਨੈਸ਼ਨਲ ਗਾਰਡਸ ਨੂੰ ਜਿਹੜਾ ਡਿਪਲੋਏ ਕਰਨ ਦੀ, ਪਰ ਉਹ ਉਹਨਾਂ ਨੂੰ ਕੋਈ ਨਾ ਕੋਈ ਸੋਲਿਡ ਰੀਜ਼ਨ ਦੇਣਾ ਪੈਂਦਾ ਵੀ ਹਾਂ ਲੋਕਲ ਜਿਹੜੀ ਪੁਲਿਸ ਆ ਉਹ ਜਾਂ ਉੱਥੇ ਹੈਂਡਲ ਨਹੀਂ ਕਰ ਸਕਦੀ, ਨਾ ਕਿ ਵੀ ਆਪਣੀ ਮਰਜ਼ੀ ਨਾਲ ਜਿੱਥੇ ਵੀ ਆ ਉੱਥੇ ਭੇਜ ਦਿਓ। ਇਦਾਂ ਹੀ ਲਾਸ ਐਂਜਲਸ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀ, ਉੱਥੇ ਵੀ ਲਾ ਸੂਟਸ ਬਹੁਤ ਸਾਰੇ ਜਿਹੜੇ ਹੋਏ ਸੀਗੇ। ਸੋ ਇਹ ਅੱਜ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਹੈਗਾ ਆ ਉਹ ਕਾਫੀ ਵੱਡਾ ਝਟਕਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਿੱਖ ਕੋਲੀਸ਼ਨ ਜਕਾਰਾ ਏਸ਼ੀਅਨ ਲਾ ਕਾਕਸ ਉਹਨਾਂ ਦੇ ਦੁਆਰਾ ਜਿਹੜੇ ਨਾਨ ਡੋਮਿਸਾਈਲ ਸੀਡੀਐਲਸ ਜਿਨ੍ਹਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕੈਂਸਲ ਕਰਨ ਦੀਆਂ ਚਿੱਠੀਆਂ ਡੀਐਮਵੀ ਨੇ ਕੈਲੀਫੋਰਨੀਆ ਦੇ ਨੇ ਘੱਲੀਆਂ ਸੀ, ਉਹਨਾਂ ਦੇ ਤਰਫੋਂ ਜਿਹੜੀ ਕੈਲੀਫੋਰਨੀਆ ਦੇ ਉਲਟ ਕਲਾਸ ਐਕਸ਼ਨ ਲਾਸੂਟ ਦਰਜ ਜਿਹੜਾ ਉਹ ਕੀਤਾ ਗਿਆ ਆ ਤਾਂ ਜੋ ਇਹ ਜਿਹੜੀ ਕੈਂਸਲੇਸ਼ਨ ਆ ਉਸ ਨੂੰ ਰੋਕਿਆ ਜਾ ਸਕੇ। ਸੋ ਕੈਲੀਫੋਰਨੀਆ ਦੇ ਉਲਟ ਇਹ ਜਿਹੜਾ ਲਾਸੂਟ ਹੁਣ ਦਰਜ ਕਰ ਦਿੱਤਾ ਗਿਆ ਆ। ਸੋ ਅੱਜ ਨੈਨਦੀਪ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਹੋਈ ਸੀ, ਉਹ ਵੀ ਆਪਣੇ ਜਿਹੜੇ ਦਰਸ਼ਕਾਂ ਨੇ ਖਾਸ ਕਰਕੇ ਜਿਹੜੇ YouTube Facebook ਦੇ ਉੱਤੇ ਆ ਉਹਨਾਂ ਨੇ ਉਸ ਨੂੰ ਸੁਣਿਆ ਹੋਣਾ ਆ। ਸੋ 6 ਜਨਵਰੀ ਤਕਰੀਬਨ ਲਾਸਟ ਡੇਟ ਸੀਗੀ, 2 ਮਹੀਨੇ ਦਾ ਵਕਤ, 60 ਦਿਨ ਦਾ ਜਿਹੜਾ ਵਕਤ ਆ ਉਹ ਕਰੀਬ ਆ ਰਿਹਾ ਸੀਗਾ। ਸੋ ਕਾਉਂਟੀ ਆਫ ਐਲਾਮੀਡਾ ਦੇ ਵਿੱਚ ਉਸ ਦੇ ਸੁਪੀਰੀਅਰ ਕੋਰਟ ਦੇ ਵਿੱਚ ਇਹ ਕੈਲੀਫੋਰਨੀਆ ਦੇ ਉਲਟ ਲਾਸੂਟ ਦਰਜ ਕੀਤਾ ਗਿਆ ਆ। ਕੈਲੀਫੋਰਨੀਆ ਨੇ ਪਹਿਲਾਂ ਜਦ ਇਹ ਕੈਂਸਲੇਸ਼ਨ ਦੇ ਦਿੱਤੇ ਸੀਗੇ ਕਿਉਂਕਿ ਮਿਸਮੈਚ ਸੀਗਾ ਡੇਟਸ ਦੇ ਵਿੱਚ, ਤਰੀਕਾਂ ਦੇ ਵਿੱਚ, ਜਿਹੜੀ ਵਰਕ ਪਰਮਿਟ ਦੀ ਤੇ ਲਾਇਸੈਂਸ ਦੀ ਐਕਸਪਾਇਰੇਸ਼ਨ ਡੇਟ 'ਚ, ਉਹਦੇ ਕਰਕੇ ਜਿਹੜੀ FMCSA ਨੇ ਕਿਹਾ ਵੀ ਇਹ ਤੁਸੀਂ ਕਿਹੜਾ ਕੰਮ ਕਰ ਰਹੇ ਆ। ਫਿਰ DMV ਨੇ ਕੈਂਸਲ ਕਰਤੇ ਇਹ ਲਾਇਸੈਂਸ, ਮਤਲਬ ਚਿੱਠੀਆਂ ਇਸ਼ੂ ਕਰਤੀਆਂ। ਫਿਰ ਥੋੜੇ ਦਿਨ ਪਹਿਲਾਂ ਕਿਹਾ ਸੀਗਾ ਵੀ ਭਾਈ ਸਾਡੀ ਇਸ ਦੇ ਵਿੱਚ ਉਹਨੂੰ ਰੀਇਸ਼ੂ ਕੀਤਾ ਜਾਊਗਾ, ਪਰ FMCSA ਨੇ ਇਹ ਕਰਨ ਤੋਂ ਰੋਕ ਦਿੱਤਾ ਸੀਗਾ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਬਣੀ ਸੀਗੀ, ਪਰ ਹੁਣ ਇਹ ਜਿਹੜੀ ਕੈਂਸਲੇਸ਼ਨ ਆ ਇਸ ਨੂੰ ਰੋਕਿਆ ਜਾ ਸਕੇ ਇਹ ਨਾਨ ਡੋਮਿਸਾਈਲਡ CDL ਦੇ ਇਸ਼ੂ ਨੂੰ ਲੈ ਕੇ। ਇਸ ਦੇ ਲਈ ਜਿਹੜੀ ਅਮਰੀਕਨ ਏਸ਼ੀਅਨ ਲਾ ਕਾਕਸ ਸਿੱਖ ਕੋਲੀਸ਼ਨ ਜਕਾਰਾ ਵਾਲਿਆਂ ਨੇ ਮਿਲ ਕੇ ਇੱਕ ਹੋਰ ਵੱਡੀ ਲਾ ਫਰਮ ਦੇ ਨਾਲ ਮਿਲ ਕੇ ਇਹਨਾਂ ਦੇ ਉਲਟ ਕਲਾਸ ਐਕਸ਼ਨ ਲਾਸੂਟ ਦਰਜ ਕੀਤਾ ਜਿਹੜਾ ਉਹ ਹੈਗਾ। ਸੋ ਹੁਣ ਦੇਖਦੇ ਹਾਂ ਵੀ ਅਲਾਮੀਡਾ ਦਾ ਅਦਾਲਤ ਆ ਇਸ ਦੇ ਉੱਤੇ ਕੀ ਫੈਸਲਾ ਜਿਹੜਾ ਹਰਜੋਤ ਸਿੰਘ ਜੀ ਲੈਂਦਾ ਆ। ਇਹਨਾਂ ਦਾ ਇਹ ਕਹਿਣਾ ਆ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਆ ਉਹ ਇਸ ਦੇ ਉੱਤੇ ਟਿਕੀ ਹੋਈ ਸੀ, ਰੋਜੀ ਰੋਟੀ ਇਸ ਦੇ ਉੱਤੇ ਟਿਕੀ ਸੀਗੀ, ਤੇ ਇਹਦੇ ਨਾਲ ਟੋਟਲ ਸ਼ਟਡਾਊਨ ਕਰਨ ਦੇ ਨਾਲ ਕਾਫੀ ਜ਼ਿਆਦਾ ਲੋਕਾਂ ਦੇ ਜੀਵਨ ਦੇ ਉੱਤੇ ਪ੍ਰਭਾਵ ਭੈੜਾ ਪੈ ਰਿਹਾ। ਉਹ ਕਹਿ ਰਹੇ ਵੀ ਜੇ ਇਹਦੇ ਵਿੱਚ ਤੁਸੀਂ ਇਹ ਕਰਨਾ ਵੀ ਆ ਤਾਂ ਤੁਹਾਨੂੰ ਜ਼ਿਆਦਾ ਵਕਤ ਦੇਣ ਦੀ ਜ਼ਰੂਰਤ ਆ ਤਾਂ ਜੋ ਟ੍ਰਾਂਜੀਸ਼ਨ ਇਸ ਦੇ ਵਿੱਚ ਕੀਤੀ ਜਿਹੜੀ ਉਹ ਜਾ ਸਕੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਆਲਰੇਡੀ ਜਿਹੜੇ ਇੱਕ ਪਹਿਲਾ ਲਾਸੂਟ ਹਰਜੋਤ ਸਿੰਘ ਜੀ FMCSA ਦੀਆਂ ਜਿਹੜੀਆਂ ਨਵੇਂ ਰੂਲ ਮੇਕਿੰਗ ਆ ਉਸ ਦੇ ਉੱਤੇ ਕੀਤਾ ਗਿਆ ਸੀ, ਉਦੋਂ ਵੀ ਅਪੀਲ ਕੋਰਟ ਨੇ ਉਹ ਰੂਲ ਮੇਕਿੰਗ ਨੂੰ ਅੰਡਰ ਰਿਵਿਊ ਜਿਹੜਾ ਉਹ ਕਰ ਦਿੱਤਾ ਸੀ, ਕਿਹਾ ਸੀਗਾ ਵੀ ਤੁਸੀਂ ਲਾਗੂ ਇਸ ਨੂੰ ਨਾ ਕਰੋ। ਪਰ ਫਿਰ ਵੀ ਆਪਾਂ ਦੇਖ ਰਹੇ ਸੀ ਵੀ ਹੋਰ ਸੂਬਿਆਂ ਦੇ ਵਿੱਚ ਉਹ ਜਿਹੜੀ ਨਵੀਂ ਰੂਲ ਮੇਕਿੰਗ ਆ ਨਾਨ ਡੋਮਿਸਾਈਲਡ ਨੂੰ ਲੈ ਕੇ ਉਸ ਨੂੰ ਲਾਗੂ ਕੀਤਾ ਜਾ ਰਿਹਾ ਸੀਗਾ। ਤੇ ਅੱਜ ਆਪਾਂ ਸਵੇਰੇ ਖਬਰਾਂ ਕੀਤੀਆਂ ਸੀ ਵੀ ਕੈਲੀਫੋਰਨੀਆ ਦੇ ਵਿੱਚ 87 ਤੋਂ ਵੱਧ ਡਰਾਈਵਰ ਇਸੇ ਦੇ ਤਹਿਤ ਆਈਸ ਵਾਲਿਆਂ ਨੇ ਵੀ ਜਿਹੜਾ ਉਹ ਗ੍ਰਿਫਤਾਰ ਡਿਟੇਨ ਜਿਹੜੇ ਉਹ ਕੀਤੇ ਸੀ, 100 ਤੋਂ ਵੱਧ ਕੁੱਲ ਮੁਲਕ ਦੇ ਵਿੱਚ ਥੋੜੇ ਪਿਛਲੇ ਦਿਨਾਂ 'ਚ। ਸੋ ਕਾਫੀ ਇਸ ਟਾਈਮ ਰੌਲਾ ਰੱਪਾ ਚੱਲ ਰਿਹਾ, ਪਰ ਹੁਣ ਇਵੈਂਚੁਅਲੀ ਇਸ ਸਾਰੀ ਚੀਜ਼ ਨੂੰ ਲੈ ਕੇ ਕਲਾਸ ਐਕਸ਼ਨ ਲਾਸੂਟ ਦਰਜ ਕੀਤਾ
ਗਿਆ ਆ। ਸੋ ਲੈਟਸ ਸੀ ਅੱਗੇ ਇਸ ਦੇ ਵਿੱਚ ਹੁਣ ਕੀ ਬਣਦਾ ਹੈਗਾ ਆ। ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕੰਪਨੀਆਂ ਜਿਹੜੀਆਂ ਆ ਧੜਾ-ਧੜ ਕੈਲੀਫੋਰਨੀਆ ਨੂੰ ਛੱਡ ਕੇ ਬਾਹਰ ਜਾ ਰਹੀਆਂ ਹੈਗੀਆਂ। 3 ਹੋਰ ਮੇਜਰ ਜਿਹੜੇ ਬਿਜ਼ਨੈਸਿਸ ਆ ਉਹ ਕਲੋਜ਼ ਹੋ ਰਹੇ ਆ ਜਾਂ ਮੂਵ ਹੋ ਰਹੇ ਆ ਆਊਟ ਆਫ ਸਟੇਟ, ਆਊਟ ਆਫ ਕੈਲੀਫੋਰਨੀਆ। ਬਲੂ ਡਾਇਮੰਡ, ਲੈਪਰੀਨੋ ਫੂਡਸ, ਐਨਹਾਊਜ਼ਰ ਬੁਸ਼, ਇਹ ਤਿੰਨੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਇਹ ਕਲੋਜ਼ ਹੋ ਰਹੀਆਂ। ਡਿਸਪਾਈਟ ਇਹਦੇ ਬਾਵਜੂਦ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹ ਬਾਰ-ਬਾਰ ਕਹਿ ਰਹੇ ਨਹੀਂ ਜੀ ਕੈਲੀਫੋਰਨੀਆ ਨਹੀਂ ਲੂਜ਼ ਕਰ ਰਿਹਾ ਨਾ ਰੈਜ਼ੀਡੈਂਸ ਨਾ ਹੀ ਬਿਜ਼ਨੈਸਸ ਹੋਰ ਸਟੇਟਾਂ ਨੂੰ। ਪਰ ਯੂ ਹਾਲ ਦੀ ਜਿਹੜੀ ਰਿਪੋਰਟ ਸੀਗੀ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਸੰਨ 2006 ਚ ਲੋਕਾਂ ਨੇ ਵਨ ਵੇ ਕੈਲੀਫੋਰਨੀਆ ਤੋਂ ਬਾਹਰ ਜਾਣ ਦੇ ਲਈ ਜਿਹੜੇ ਰੈਂਟ ਕੀਤੇ ਸੀ ਉਹਨਾਂ ਦੇ ਬਾਵਜੂਦ ਇਨਸਾਈਡ ਆਉਣ ਦੇ ਲਈ। ਇਸ ਤੋਂ ਬਿਨਾਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੱਡੀਆਂ ਹੋਰ ਕੰਪਨੀਆਂ ਜਿਨ੍ਹਾਂ ਸ਼ੈਵਰਨ, ਟਵਿੱਟਰ, ਸਪੇਸਐਕਸ, ਔਰੀਕਲ, ਹਿਊਲਟ ਪੈਕਰਡ, ਚਾਰਲਸ ਸ਼ਵਾਬ, ਟੋਯੋਟਾ ਮੋਟਰ ਨਾਰਥ ਅਮਰੀਕਾ, ਇਹ ਮੈਗਾ ਬਿਜ਼ਨੈਸ ਸੀ ਇਹ ਕੈਲੀਫੋਰਨੀਆ ਨੂੰ ਛੱਡ ਕੇ ਆਲਰੇਡੀ ਜਿਹੜੇ ਚਲੇ ਗਏ ਹੈਗੇ ਆ। ਅਕਤੂਬਰ ਮਹੀਨੇ ਦੇ ਵਿੱਚ ਗਲੋਬ ਨੇ ਰਿਪੋਰਟ ਕੀਤਾ ਸੀ ਵੀ GAF ਐਨਰਜੀ ਜੋ ਕਿ ਸੋਲਰ ਪੈਨਲਸ ਐਮਬੈਡਡ ਇਨ ਰੂਫ ਸ਼ਿੰਗਲਸ ਕਰਦੀ ਆ ਉਹ ਵੀ ਕੈਲੀਫੋਰਨੀਆ ਨੂੰ ਛੱਡ ਕੇ ਜਾਰਜ ਟਾਊਨ ਟੈਕਸਸ ਦੇ ਵਿੱਚ ਚਲੇ ਗਈ ਹੈਗੀ ਆ। ਬਲੂ ਡਾਇਮੰਡ ਗਰੋਅਰਸ ਇਹ ਸੈਕਰਾਮੈਂਟੋ ਦਾ ਆਪਣਾ ਮੈਨੂਫੈਕਚਰਿੰਗ ਪਲਾਂਟ ਜਿਹੜਾ ਬੰਦ ਕਰਨ ਜਾ ਰਿਹਾ ਆ ਜਿਹਦੇ ਨਾਲ 600 ਲੋਕਾਂ ਦੀਆਂ ਜੌਬ ਚਲੇ ਜਾਣਗੀਆਂ। 2026 ਚ ਨਹੀਂ ਮੂਵ ਹੋ ਜਾਣਾ ਆ। ਤੇ ਕਹਿੰਦੇ ਵੀ ਇਹ ਨਹੀਂ ਆਪਣਾ ਸਾਰਾ ਜਿਹੜਾ ਮੈਨੂਫੈਕਚਰਿੰਗ ਆਪਰੇਸ਼ਨ ਆ ਉਹ 53 ਏਕੜ ਸੈਕਰਾਮੈਂਟੋ ਸਾਈਟ ਫੈਸਿਲਿਟੀ ਸੀ। ਤੇ ਇਹ ਤੋਂ ਬਿਨਾਂ ਇਹਨਾਂ ਦਾ ਟਰਲਕ ਵਿੱਚ ਵੀ ਸੀ, ਸਲਾਈਡਾ ਦੇ ਵਿੱਚ ਵੀ ਸੀਗਾ, ਇੱਥੋਂ ਮੂਵ ਹੋ ਰਹੇ ਆ। ਲਪਰੀਨੋ ਫੂਡਸ ਇਹ ਵਰਲਡ ਦਾ ਲਾਰਜੈਸਟ ਮੋਜ਼ਰੇਲਾ ਚੀਜ਼ ਮੇਕਰ ਹੈਗਾ। ਇਹ ਸੈਂਟਰਲ ਵੈਲੀ ਦਾ ਜਿਹੜਾ ਡੇਅਰੀ ਪ੍ਰੋਸੈਸਿੰਗ ਪਲਾਂਟ ਲੈਮੂਰ ਦੇ ਵਿੱਚ ਆ ਇਹ ਇੱਥੋਂ ਮੂਵ ਹੋ ਕੇ ਲਬਕ ਟੈਕਸਸ ਜਾ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੈਂਟਰਲ ਵੈਲੀ ਦੇ ਵਿੱਚ ਡੇਅਰੀ ਪਲਾਂਟਸ ਬਹੁਤ ਜ਼ਿਆਦਾ ਹੈਗੇ ਆ। ਕੰਪਨੀ ਜਿਹੜੀ ਆ ਇਹ ਚੀਜ਼ ਸਪਲਾਈ ਕਰਦੀ ਆ ਡੋਮਿਨੋਜ਼ ਪੀਜ਼ਾ ਨੂੰ, ਪੀਜ਼ਾ ਹਟ, ਪਾਪਾ ਜੌਨ, ਇਹ ਸਾਰੇ ਇਹਦੇ ਨਾਲ 300 ਜੌਬਾਂ ਚਲੇ ਜਾਣਗੀਆਂ। ਐਨਹਾਊਜ਼ਰ ਬੁਸ਼ ਇਹ ਜਿਹੜਾ ਬਡਵਾਈਜ਼ਰ ਬਰੀਵਰੀ ਆ ਫੇਅਰਫੀਲਡ ਦੇ ਵਿੱਚ ਤੁਸੀਂ ਦੇਖੀ ਹੋਣੀ 80 ਦੇ ਉੱਤੇ ਆ, ਬਹੁਤ ਪੁਰਾਣੀ ਸੀ, ਇਹ ਵੀ ਬੰਦ ਹੋਣ ਜਾ ਰਹੀ ਆ। ਲਪਰੀਨੋ ਪਲਾਂਟ ਲਮੂਰ ਚ 1910 ਤੋਂ ਸੀਗਾ। 1 ਬਿਲੀਅਨ ਪਾਉਂਡ ਮੋਜ਼ਰੇਲਾ ਹਰ ਸਾਲ ਇਹ ਜਿਹੜਾ ਸਪਲਾਈ ਕਰਦਾ ਸੀ। ਹੁਣ ਇਹ ਨਹੀਂ ਸਮਝ ਆਉਂਦੀ ਹਰਜੋਤ ਸਿੰਘ ਜੀ ਜੇ ਬਲੂ ਡਾਇਮੰਡ ਵਾਲੇ ਕੈਲੀਫੋਰਨੀਆ ਤੋਂ ਬਾਹਰ ਚਲੇ ਗਏ, ਬਦਾਮ ਤਾਂ ਸਾਰੇ ਕੈਲੀਫੋਰਨੀਆ ਚ ਉੱਗਦੇ ਆ ਤੇ ਸਾਰੇ ਇਹਨਾਂ ਦੇ ਗਰੋਵਰ ਇੱਥੇ ਆ। ਬਣੂਗਾ ਕੀ ਤੇ ਕਿਵੇਂ ਜਿਹੜਾ ਇਹ ਸਾਰਾ ਕੁਝ ਹੋਊਗਾ? ਆਲਰੇਡੀ ਬਲੂ ਡਾਇਮੰਡ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਗਰੋਵਰਸ ਆ ਉਹਨਾਂ ਦੇ ਵਿੱਚ ਸਵਾਲ ਹੈਗੇ ਆ ਵੀ ਇਹ ਜਿਹੜਾ ਉਹ ਕੀ ਹੋ ਰਿਹਾ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। 110 ਸਾਲ ਪੁਰਾਣੀ ਕੰਪਨੀ ਹੈ ਬਲੂ ਡਾਇਮੰਡ ਜਿਹੜੀ ਸੈਕਰਾਮੈਂਟੋ ਚ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਟਰੱਕਿੰਗ ਦੇ ਨਾਲ ਖਬਰ ਆ। ਹੁਣ DOT ਦੀਆਂ ਨਜ਼ਰਾਂ ਦੇ ਵਿੱਚ ਕੋਲੋਰਾਡੋ ਆ ਚੁੱਕਾ ਆ। ਕੈਲੀਫੋਰਨੀਆ ਦੇ ਜਿਹੜੇ ਨਾਨ ਡੋਮਿਸਾਈਲ CDL ਜਿਹੜੇ ਇਸ਼ੂ ਹੋਏ ਆ ਉਸ ਨੂੰ ਲੈ ਕੇ, ਫਿਰ ਨਿਊਯਾਰਕ ਨੂੰ ਲੈ ਕੇ, ਤੇ ਹੁਣ ਕੋਲੋਰਾਡੋ ਨੂੰ ਕਿਹਾ ਆ, ਉਹਨਾਂ ਨੇ ਧਮਕੀ ਦੇ ਦਿੱਤੀ ਆ ਵੀ ਤੁਹਾਡੀ $24 ਮਿਲੀਅਨ ਦੀ ਫੰਡਿੰਗ ਆ ਉਸ ਨੂੰ ਅਸੀਂ ਰੋਕ ਦੇਣਾ ਆ। ਜਿਹੜਾ ਤੁਹਾਡਾ ਸਿਸਟੈਮਿਕ ਬ੍ਰੇਕਡਾਊਨ ਹੋਇਆ ਨਾਨ ਡੋਮਿਸਾਈਲਡ CDL ਇਸ਼ੂਸ ਨੂੰ ਜਿਹੜਾ ਉਹ ਲੈ ਕੇ, ਵੀ ਜਿਹੜੇ ਤੁਸੀਂ ਨਾਨ ਡੋਮਿਸਾਈਲਡ ਲਾਇਸੈਂਸ ਇਸ਼ੂ ਕੀਤੇ ਆ ਉਸ ਨੂੰ ਲੈ ਕੇ। FMCSA ਦੇ ਆਡਿਟ ਦੇ ਵਿੱਚ ਕਹਿੰਦੇ ਵੀ ਅਸੀਂ ਇਹ ਦੇਖਿਆ ਵੀ 20% ਤੋਂ ਵੱਧ ਜਿਹੜੇ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕੀਤੇ ਆ ਉਹ ਨਾਨ ਡੋਮਿਸਾਈਲਡ ਨੇ ਤੇ ਫੈਡਰਲ ਰੈਗੂਲੇਸ਼ਨਸ ਦੇ ਬਾਹਰ ਜਿਹੜੇ ਉਹ ਹੋ ਜਾਂਦੇ ਆ। ਕਹਿੰਦੇ ਵੀ ਇਹਨਾਂ ਨੂੰ ਕੈਂਸਲ ਕਰੋ, ਇਹਨਾਂ ਨੂੰ ਰੱਦ ਕਰੋ, ਇਹਨਾਂ ਨੂੰ ਵਾਪਸ ਲਓ, ਨਹੀਂ ਤਾਂ ਤੁਹਾਡੀ ਜਿਹੜੀ $24 ਮਿਲੀਅਨ ਦੀ ਜਿਹੜੀ ਆ ਉਹ ਫੰਡਿੰਗ ਬੰਦ ਹੋਊਗੀ। ਇਨਫੈਕਟ ਕਹਿੰਦੇ ਵੀ ਇਹ 5ਵੀਂ ਸਟੇਟ ਬਣ ਚੁੱਕੀ ਆ FMCSA ਦੇ ਜਿਹੜੇ ਆ ਰਡਾਰ ਦੇ ਹੇਠਾਂ। 1848 ਕਹਿੰਦੇ ਵੀ ਜਿੰਨੀ ਅਸੀਂ ਆਡਿਟ ਕੀਤੇ, ਰੈਕਡ ਚੈੱਕ ਕੀਤੇ ਆ, 1848 ਡਰਾਈਵਰ ਅਜਿਹੇ ਸੀਗੇ ਜਿਨ੍ਹਾਂ ਦੇ ਨਾਨ ਡੋਮਿਸਾਈਲਡ CDL ਇਸ਼ੂ ਕੀਤੇ ਹੋਏ ਆ ਕੋਲੋਰਾਡੋ ਦੇ ਦੁਆਰਾ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵੱਡਾ ਬਲੈਕ ਆਊਟ ਹੋਇਆ ਸੀ ਬਿਜਲੀ ਦਾ। ਹੁਣ PG&E ਵਾਲੇ ਇਹ ਕਹਿੰਦੇ ਆ ਵੀ ਅਸੀਂ ਘਰਾਂ ਵਾਲੇ ਕਸਟਮਰਸ ਨੂੰ $200 ਤੇ ਬਿਜ਼ਨਸ ਕਸਟਮਰ ਨੂੰ $2500 ਤੱਕ ਜਿਹੜਾ ਉਹਨਾਂ ਦਾ ਬਿੱਲ ਆ ਉਹਦੇ ਵਿੱਚ ਕ੍ਰੈਡਿਟ ਦੇਵਾਂਗੇ। ਅੱਜ ਸਵੇਰੇ ਟਿਊਜ਼ਡੇ 4:31 ਤੱਕ ਕਹਿੰਦੇ ਵੀ ਫੁੱਲੀ ਸਾਰੇ ਹੀ ਕਸਟਮਰਸ ਦੀ ਜਿਹੜੀ ਬਿਜਲੀ ਆ ਉਹ ਰੀਸਟੋਰ ਹੋ ਗਈ ਆ। ਸੈਚਰਡੇ ਨੂੰ ਜਿਹੜੀ ਇਹ ਆਊਟੇਜ ਸ਼ੁਰੂ ਹੋਈ ਸੀ, ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਲੋਕ 18th ਫਲੋਰ ਦੇ ਉੱਤੇ ਆ ਤੇ ਨਾ ਤਾਂ ਉਹਨਾਂ ਦੀ ਜੋ ਲਿਫਟ ਕੰਮ ਕਰਦੀ ਸੀ, ਨਾ ਹੀ ਉਹਨਾਂ ਕੋਲ ਬਿਜਲੀ ਸੀ ਤੇ ਨਾ ਹੀ
ਪਾਣੀ ਸੀਗਾ। ਸੋ 3800 ਦੇ ਕਰੀਬ ਜਿਹੜੇ ਕਸਟਮਰਸ ਆ ਉਹ ਜਿਹੜੇ ਬਿਨਾਂ ਪਾਵਰ ਤੋਂ ਰਹੇ ਹੈਗੇ ਆ। ਜਿਹੜਾ ਰੂਟ ਕਾਜ਼ ਆ ਉਹ ਹਜੇ ਵੀ ਜਿਹੜਾ ਇਨਵੈਸਟੀਗੇਟ ਕਰ ਰਹੇ ਹੈਗੇ ਆ ਵੀ ਕੀ ਕਾਰਨ ਆ ਜਿਹੜਾ ਇੰਨਾ ਹੋਇਆ। ਇਸ ਦੇ ਨਾਲ ਜਿਹੜਾ ਟ੍ਰੈਫਿਕ ਆ ਉਹ ਬਹੁਤ ਜ਼ਿਆਦਾ ਜਿਹੜਾ ਇੰਟਰਪਟ ਹੋਇਆ। ਵਾਈਮੋ ਕੰਪਨੀ ਨੂੰ ਤਾਂ ਜਿਹੜੀਆਂ ਸਾਰੀਆਂ ਕਾਰਾਂ ਉੱਥੋਂ ਮੂਵ ਕਰਨੀਆਂ ਪਈਆਂ ਕਿਉਂਕਿ ਸਟਕ ਹੋ ਗਈਆਂ ਸੀਆਂ ਤੇ ਹੁਣ ਹਜੇ ਉਹ ਕਹਿੰਦੇ ਵੀ ਅਸੀਂ ਨਹੀਂ ਵਾਪਸ ਲੈ ਕੇ ਆਵਾਂਗੇ। ਬਲੈਕ ਆਊਟ ਦੇ ਨਾਲ ਟੋਟਲ ਜਿਹੜਾ ਸਾਰਿਆਂ ਦੇ ਉੱਤੇ ਅਸਰ ਪਿਆ ਉਹ 1,25,000 ਹੋਮਸ ਤੇ ਬਿਜ਼ਨੈਸਸ। ਇਹ ਇੱਕ ਪੀਕ ਦੇ ਉੱਤੇ ਤੁਸੀਂ ਦੇਖੋ ਜੇ 1.25 ਲੱਖ ਬੰਦੇ ਦੀ ਬਿਜ਼ਨੈਸਸ ਤੇ ਘਰਾਂ ਦੀ ਬਿਜਲੀ ਇੱਕਦਮ ਚਲੇ ਜਾਵੇ ਤੇ ਉਹਦਾ ਜਿਹੜਾ ਅਸਰ ਆ ਕਿੰਨਾ ਕੁ ਜ਼ਿਆਦਾ ਹੁੰਦਾ। ਵਾਈਮੋ ਮਾਲ ਫੰਕਸ਼ਨ ਕਰ ਗਈ ਇੰਟਰਸੈਕਸ਼ਨ ਦੇ ਉੱਤੇ ਤੇ ਲੋਕ ਕਹਿੰਦੇ ਹੌਂਕ ਕਰ ਰਹੇ ਸੀ, ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਧਰ ਨੂੰ ਜਾਣਾ ਹੈਗਾ। ਸੋ ਬਹੁਤੇ ਲੋਕਾਂ ਦੀ 48 ਘੰਟੇ ਤੋਂ ਲੈ ਕੇ 70-72 ਘੰਟੇ ਤੱਕ ਵੀ ਬਿਜਲੀ ਜਿਹੜੀ ਆ ਉਹ ਆਊਟ ਰਹੀ ਹੈ। ਜੀ ਇਹ ਆ ਹਰਜੋਤ ਸਿੰਘ ਜੀ, ਇਹ ਵੱਡਾ ਸ਼ਹਿਰ ਸੀ ਤੇ ਲੋਕਾਂ ਦੀ ਸੁਣਵਾਈ ਹੋ ਗਈ। ਪਤਾ ਨਹੀਂ ਛੋਟੇ ਸ਼ਹਿਰਾਂ 'ਚ ਬਿਜਲੀ ਜਿਹੜੀ ਉਹ ਇੰਨਾ ਚਿਰ ਜਾਂਦੀ ਰਹਿੰਦੀ ਹੈ ਜਾਂ ਕਿੱਦਾਂ ਹੁੰਦਾ ਵੀ ਉੱਥੇ ਕਦੀ ਇਹਨਾਂ ਨੇ ਕਦੀ ਮਨੀ ਰੀਇੰਬਰਸ ਕੀਤੀ ਆ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਸਟੇਟ ਟਰਾਂਸਪੋਰਟੇਸ਼ਨ ਏਜੰਸੀ CHP ਦੇ ਨਾਲ ਮਿਲ ਕੇ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਹੀ ਆ। ਇਹ ਉਹਨਾਂ ਡਰਾਈਵਰਾਂ ਦੇ ਲਈ ਆ ਖਾਸ ਕਰਕੇ ਜਿਹੜੇ ਕਹਿੰਦੇ ਵੀ ਬਹੁਤ ਤੇਜ਼ ਗੱਡੀ ਚਲਾਉਂਦੇ ਆ। ਕੋਈ ਵੀ ਡਰਾਈਵਰ ਹੁਣ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੱਧ ਜੇ ਗੱਡੀ ਚਲਾਉਂਦਾ ਫੜਿਆ ਜਾਂਦਾ ਆ ਤਾਂ ਉਸ ਨੂੰ ਇੱਕ ਨਵੇਂ ਫਾਰਵਰਡਡ ਐਕਸ਼ਨ ਫਾਰ ਸਪੀਡਿੰਗ ਟਿਕਟਸ ਜਾਂ ਫਾਸਟ ਕਰਕੇ ਆ ਉਸ ਦੇ ਅਧੀਨ ਲਿਆਂਦਾ ਜਾਵੇਗਾ। ਉਹ ਕਹਿੰਦੇ ਵੀ ਟ੍ਰੈਫਿਕ ਦੀਆਂ ਫੈਟੈਲਿਟੀਜ਼ ਬਹੁਤ ਜ਼ਿਆਦਾ ਵੱਧ ਰਹੀਆਂ, ਵੀ ਮੌਤਾਂ ਬਹੁਤ ਜ਼ਿਆਦਾ ਇਹ ਤੇਜ਼ ਰਫ਼ਤਾਰ ਜਿਹੜੇ ਚਾਲਕਾਂ ਦੇ ਕਰਕੇ ਹੋ ਰਹੀਆਂ ਨੇ। ਪਾਇਲਟ ਪ੍ਰੋਗਰਾਮ ਕਹਿੰਦੇ DMV ਦੇ ਜਿਹੜਾ ਐਗਜ਼ਿਸਟਿੰਗ ਡਰਾਈਵਰ ਸੇਫਟੀ ਬ੍ਰਾਂਚ ਐਨਫੋਰਸਮੈਂਟ ਨੈਗਲੀਜੈਂਟ ਆਪਰੇਟਰ ਟ੍ਰੀਟਮੈਂਟ ਸਿਸਟਮ CHP ਦੇ ਨਾਲ ਮਿਲ ਕੇ ਜਿਹੜਾ ਚੱਲਦਾ ਆ ਉਸ ਦੇ ਵਿੱਚ ਹੋਵੇਗਾ। ਕੈਲ STA CHP ਆਫੀਸਰਸ ਹਰ ਮਹੀਨੇ ਤਕਰੀਬਨ 1600 ਸਾਈਟੇਸ਼ਨਸ ਅਜਿਹੇ ਡਰਾਈਵਰਸ ਨੂੰ ਦਿੰਦੇ ਆ ਐਵਰੇਜ, ਜਿਹੜੇ 100 ਮੀਲ ਤੋਂ ਵੱਧ ਸਪੀਡ ਦੇ ਨਾਲ ਗੱਡੀ ਚਲਾ ਰਹੇ ਆ। CHP ਨੇ 2024 ਦੇ ਵਿੱਚ 18,000 ਇਹ ਪੂਰੇ ਸਾਲ ਦੇ ਵਿੱਚ ਜਿਹੜੀਆਂ ਅਜਿਹੀਆਂ ਸਾਈਟੇਸ਼ਨਸ ਦਿੱਤੀਆਂ ਆ। ਇਹਨਾਂ ਨੇ ਲੋ ਪ੍ਰੋਫਾਈਲ ਸਪੈਸੀਫਿਕਲੀ ਮਾਰਕਡ ਪੈਟਰੋਲ ਕਾਰਸ ਜਿਹੜੀਆਂ ਨਵੀਂ ਫਲੀਟ ਜਾਰੀ ਕੀਤੀ ਆ CHP ਨੇ, ਜਿਹੜੇ ਕਿ ਸਟੇਟ ਦੇ ਬਿਜ਼ੀ ਤੇ ਹਾਈ ਰਿਸਕ ਰੋਡਸ ਦੇ ਉੱਤੇ ਲਗਾਤਾਰ ਗਸ਼ਤ ਕਰਦੇ ਰਹਿੰਦੇ ਆ ਤੇ ਅਜਿਹੇ ਡਰਾਈਵਰਸ ਦੇ ਉੱਤੇ ਨਜ਼ਰ ਰੱਖਦੇ ਆ। CHP ਵਾਲੇ ਤੇ DMV ਵਾਲੇ ਕਹਿ ਰਹੇ ਆ ਵੀ ਹੁਣ ਅਸੀਂ ਹਰ ਇੱਕ ਉਸ ਕੇਸ ਦੇ ਵਿੱਚ ਰਿਵਿਊ ਕਰਾਂਗੇ ਡਰਾਈਵਰ ਦੀ ਹਿਸਟਰੀ ਨੂੰ ਤੇ ਨਵੇਂ ਜਿਹੜੇ ਅਗਲੇ ਸਟੈਪ ਆ ਉਹ ਚੱਕੇ ਜਾਣਗੇ, ਜਿਨ੍ਹਾਂ ਵਿੱਚ ਉਹਨਾਂ ਦੇ ਲਾਇਸੈਂਸ ਨੂੰ ਸਸਪੈਂਡ ਕਰਨਾ ਜਾਂ ਉਹਨਾਂ ਦੇ ਲਾਇਸੈਂਸ ਨੂੰ ਵਾਪਸ ਹੀ ਲੈ ਲਿਆ ਜਾਣਾ ਜਿਹੜੇ ਆ ਉਹ ਕਦਮ ਜਿਹੜੇ ਹੋ ਸਕਦੇ ਆ। ਕਹਿੰਦੇ ਵੀ ਐਡਮਿਨਿਸਟ੍ਰੇਟਿਵ ਪ੍ਰੋਸੈਸ ਜਿਹੜੀ ਕੋਰਟ ਦੀ ਕਨਵਿਕਸ਼ਨ ਉਸ ਤੋਂ ਅਲੱਗਾ ਜਿਹੜੇ ਆ ਉਹ ਵੱਖਰੇ ਹੋਣਗੇ। ਸੋ ਇਹ ਨਵਾਂ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਆ ਤੇ ਇਹਦੇ ਨਾਲ ਰੋਡਸ ਨੂੰ ਹੋਰ ਜ਼ਿਆਦਾ ਸੇਫ ਬਣਾਉਣ ਵੱਲ ਨੂੰ ਕਦਮ ਜਿਹੜੇ ਕਹਿੰਦੇ ਵੀ ਉਹ ਵਧਾਏ ਜਾ ਰਹੇ ਆ, ਖਾਸ ਕਰਕੇ ਜਿਹੜੇ ਬਹੁਤ ਹੀ ਤੇਜ਼ ਰਫ਼ਤਾਰ ਗੱਡੀ ਚਲਾਉਂਦੇ ਨੇ। ਬੇ ਏਰੀਏ ਦੇ ਵਿੱਚ ਜਿਹੜੀਆਂ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ, ਅੱਜ ਰਾਤ ਨੂੰ ਕਾਫੀ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈਗੀ ਆ ਤੇ ਇਸ ਤੋਂ ਬਿਨਾਂ ਸੈਂਟਰਲ ਵੈਲੀ ਦੇ ਵਿੱਚ ਵੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ, ਖਾਸ ਕਰਕੇ ਬੇਕਰਸਫੀਲਡ ਏਰੀਏ ਦੇ ਵਿੱਚ ਕਰਨ ਕਾਉਂਟੀ ਜੋ ਹੈਗੀ ਆ ਉੱਥੇ ਕਹਿੰਦੇ ਹਾਈ ਵਿੰਡਸ ਵਾਰਨਿੰਗ ਆ, ਐਡਵਾਈਜ਼ਰੀ ਆਲਰੇਡੀ ਇਸ਼ੂ ਕੀਤੀ ਗਈ ਆ ਟਿਊਜ਼ਡੇ ਆਫਟਰਨੂਨ ਤੋਂ ਲੈ ਕੇ ਥਰਸਡੇ ਮਾਰਨਿੰਗ ਤਾਈਂ, ਜਿੱਦਾਂ ਕ੍ਰਿਸਮਸ ਡੇ ਵਾਲੇ ਦਿਨ ਤੱਕ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਵੀ ਸਟਰੋਂਗ ਵਿੰਡਸ ਆਰ ਐਕਸਪੈਕਟਡ ਤੇ ਫਲੱਡਿੰਗ ਵੀ ਜਿਹੜੀ ਕਈ ਏਰੀਏ ਦੇ ਵਿੱਚ ਹੋ ਸਕਦੀ ਹੈਗੀ ਆ। ਸਵੇਰੇ ਆਪਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਸੀ ਕਿਸ ਤਰ੍ਹਾਂ ਰੈਡਿੰਗ ਲੇਕ ਤਾਹੋ ਵਾਲਾ ਏਰੀਆ ਉੱਥੇ ਬਹੁਤ ਜ਼ਿਆਦਾ ਜਿਹੜੀ ਫਲੱਡਿੰਗ ਹੋਈ ਹੈਗੀ ਆ। ਸੋ ਜਿਹੜੀਆਂ ਹਵਾਵਾਂ ਆ ਇਹ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲਣਗੀਆਂ, ਕਈ ਜਗ੍ਹਾ ਦੇ ਉੱਤੇ ਬਿਜਲੀ ਵੀ ਜਾ ਸਕਦੀ ਹੈਗੀ ਆ। ਸੋ ਸਾਰੇ ਜਾਣੇ ਜਿਹੜੇ ਆ ਕੇਅਰਫੁਲ ਰਹੋ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇੱਕ 9 ਸਾਲ ਦੀ ਜਿਹੜੀ ਬੱਚੀ ਮੈਲੋਡੀ ਬਜ਼ਰਡ ਉਸ ਦੀ ਅਫਸੋਸ ਦੇ ਨਾਲ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਆ। ਕਈ ਮਹੀਨਿਆਂ ਤੋਂ ਇਹ 9 ਸਾਲ ਦੀ ਕੈਲੀਫੋਰਨੀਆ ਦੀ ਰਹਿਣ ਵਾਲੀ ਬੱਚੀ ਆ ਉਹ ਲਾਪਤਾ ਸੀਗੀ। ਜਦ ਸਕੂਲੇ ਕਈ ਚਿਰ ਨਹੀਂ ਪਹੁੰਚੀ ਤਾਂ ਉਹਦੇ ਟੀਚਰਸ ਦੇ ਦੁਆਰਾ ਇਹ ਮਸਲੇ ਨੂੰ ਚੁੱਕਿਆ ਗਿਆ ਹੈ ਤੇ ਹੁਣ ਕਹਿੰਦੇ ਵੀ ਉਸ ਦੀ ਹੀ ਮਾਂ ਐਸ਼ਲੀ ਬਜ਼ਰਡ ਉਹ ਮੈਲੋਡੀ ਬਜ਼ਰਡ ਦੀ ਜਿਹੜੀ ਆ ਕਥਿਤ ਮੌਤ ਦੇ ਕਰਕੇ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਚਾਰजेस ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਯੂਟਾ ਦੇ ਇੱਕ ਪੇਂਡੂ ਇਲਾਕੇ ਦੇ ਵਿੱਚ
ਕਹਿੰਦੇ ਵੀ ਇਹ ਮ੍ਰਿਤ ਬੱਚੀ ਜਿਹੜੀ ਉਹ ਪਾਈ ਗਈ ਸੀ, ਸਿਰ ਦੇ ਵਿੱਚ ਕਹਿੰਦੇ ਗੋਲੀ ਲੱਗੀ ਹੋਈ ਸੀ। ਇਸ ਦੀ ਮਾਂ ਨੂੰ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਸ਼ੈਰਿਫ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਆ। ਜਾਂਚ ਕਰਤਾ ਜਿਹੜੇ ਇਨਵੈਸਟੀਗੇਟਰਸ ਆ ਉਹ ਕਹਿੰਦੇ ਵੀ ਜਿੰਨੇ ਕੁ ਮੁੱਢਲੇ ਸਬੂਤ ਸੋ ਫਾਰ ਸਾਡੇ ਸਾਹਮਣੇ ਆਏ ਆ, ਕਹਿੰਦੇ ਵੀ ਸਾਨੂੰ ਇਹੀ ਸ਼ੱਕ ਆ ਵੀ ਇਸ ਦੀ ਮਾਂ ਦੇ ਦੁਆਰਾ ਹੀ ਇਸ ਬੱਚੀ ਦਾ, ਉਹਦੀ ਆਪਣੀ ਮਾਂ ਦੇ ਦੁਆਰਾ ਹੀ ਕਤਲ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਬਿਲਕੁਲ ਕੋਲਡ ਬਲੱਡਡ ਮਰਡਰ ਸੀਗਾ, ਬੜੇ ਹੀ ਸਫਿਸਟੀਕੇਟਡ ਤਰੀਕੇ ਦੇ ਨਾਲ ਪਹਿਲਾਂ ਤੋਂ ਸੋਚ ਕੇ ਹਾਰਟਲੈਸਨੈਸ ਦੇ ਨਾਲ ਇਹ ਜਿਹੜਾ ਕਤਲ ਆ ਉਹ ਕੀਤਾ ਆ। ਅਜਿਹੇ ਜਦੋਂ ਖਬਰ ਆਉਂਦੀ ਹੈ ਹਰਜੋਤ ਸਿੰਘ ਜੀ, ਰਿਸ਼ਤੇ ਤਾਰ-ਤਾਰ ਹੋ ਜਾਂਦੇ ਆ। ਮਾਂ ਆਪਣੇ ਬੱਚੇ ਨੂੰ ਕਿੱਦਾਂ ਕੋਈ ਮਾਂ ਆਪਣੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਮਾਰ ਸਕਦੀ ਆ। ਇਸ ਨੂੰ ਲੈ ਕੇ ਜਿਹੜੇ ਸਾਰੇ ਜਾਣੇ ਇਸ ਟਾਈਮ ਭੌਚੱਕੇ ਜਿਹੜੇ ਆ ਉਹ ਹੋਏ ਪਏ ਆ। ਪਿਛਲੇ 2 ਮਹੀਨਿਆਂ ਤੋਂ ਇਹ ਜਿਹੜੀ ਬੱਚੀ ਆ ਲਾਪਤਾ ਦੱਸੀ ਜਿਹੜੀ ਉਹ ਜਾ ਰਹੀ ਸੀ, ਤੇ ਅੱਜ ਐਸ਼ਲੀ ਬਜ਼ਰਡ, ਉਸਦੀ ਹੀ ਮਾਂ ਮੈਲੋਡੀ ਬਜ਼ਰਡ 9 ਸਾਲ ਦੀ ਬੱਚੀ ਦੀ, ਉਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਜੀ। ਤੇ ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 6 ਪੈਸੇ। $1 ਦੇ ਬਰਾਬਰ ਇੰਡੀਆ ਦੇ $99 ਤੇ 86 ਪੈਸੇ। ਡਾਓ ਜੋਨ ਅੱਜ 80 ਪੁਆਇੰਟ ਵੱਧ ਕੇ 48,443 ਤੇ ਬੰਦ ਹੋਇਆ। S&P 31 ਪੁਆਇੰਟ ਵੱਧ ਕੇ 6908 ਤੇ। ਨੈਸਡੈਕ 133 ਪੁਆਇੰਟ ਵੱਧ ਕੇ 23,562 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $49 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 year yield 4.16%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 87,594 ਤੇ ਇਥੀਰੀਅਮ $2960 ਦੇ ਬਰਾਬਰ ਚੱਲ ਰਿਹਾ ਆ। ਸੋ ਕਈ ਮਹੀਨਿਆਂ ਬਾਅਦ ਜਿਹੜੀ GDP ਦੀ ਨਵੀਂ ਦਰ ਜਿਹੜੀ ਆ ਉਹ 4.3% ਆਈ ਹੈ। ਸੋ ਉਸ ਦੇ ਨਾਲ ਵੀ ਆਪਾਂ ਦੇਖ ਰਹੇ ਹਾਂ ਵੀ ਮਾਰਕੀਟ ਦੇ ਵਿੱਚ ਉਛਾਲ ਜਿਹੜਾ ਆ ਉਹ ਵਧਿਆ ਆ। ਸੋ ਟਰੰਪ ਹੁਣਾਂ ਦੇ ਦੁਆਰਾ ਇਕੋਨਮੀ ਨੂੰ ਵਧੀਆ ਢੰਗ ਦੇ ਨਾਲ ਚਲਾਇਆ ਜਾ ਰਿਹਾ ਆ। ਇਹ ਕਹਿੰਦੇ ਆ ਵੀ ਉਹਨਾਂ ਦੀ ਜਿਹੜਾ ਹੁਣ ਵਾਈਟ ਹਾਊਸ ਆ, ਇਸ ਚੀਜ਼ ਨੂੰ ਜਿਹੜਾ ਕਹਿੰਦੇ ਵੀ ਇਹ ਪ੍ਰਮਾਣ ਆ ਵੀ ਜਿਹੜੀ GDP ਆ ਉਸ ਦੇ ਵਿੱਚ ਵਾਧਾ ਹੋਇਆ ਆ। 4.3% ਦੀ ਜਿਹੜੀ ਉਹ ਦਰ ਦੇ ਨਾਲ ਗਰੋਥ ਇਸ ਦੇ ਵਿੱਚ ਹੋਈ ਹੈਗੀ ਆ। ਸੋ ਹੋਪਫੁਲੀ ਇਕੋਨਮੀ ਬੈਟਰ ਕਰਦੀ ਜਾਵੇ, ਇਹੀ ਸਾਰੇ ਜਾਣੇ ਆਸ ਉਮੀਦ ਰੱਖੀ ਬੈਠੇ ਆ। ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।